ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਹੁਣ ਆਪਾਂ ਵਾਸ਼ਿੰਗਟਨ ਡੀਸੀ ਵੱਲ ਨੂੰ ਆਈਏ। ਡੀਸੀ ਦੇ ਵਿੱਚ ਜੋ ਫੈਡਰਲ ਦੇ ਅੰਡਰ ਪੁਲਿਸ ਨੂੰ ਕੀਤਾ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਮੇਰੇ ਖਾਤੇ। ਫੈਡਰਲ ਜਿਹੜੀ ਲਾ ਇਨਫੋਰਸਮੈਂਟ ਵਾਲੇ ਆ, ਉਹ ਇਸ ਟਾਈਮ ਗਲੀਆਂ 'ਚ ਉੱਥੇ ਘੁੰਮ ਰਹੇ ਆ। ਲੋਕ ਕਈ ਉਹਨਾਂ ਦਾ ਪ੍ਰੋਟੈਸਟ ਵੀ ਕਰ ਰਹੇ ਆ। ਉਹਨਾਂ ਨੇ ਕਈ ਇਨਕੈਂਪਮੈਂਟਸ ਜਿਹੜੀਆਂ ਹੋਮਲੈਸ ਇਨਕੈਂਪਮੈਂਟਸ ਆ, ਉਹਨਾਂ ਨੂੰ ਖਾਲੀ ਵੀ ਜਿਹੜਾ ਉਹ ਕਰਾਇਆ। ਹੁਣ ਹੈਗੇ ਤਾਂ ਉਹ ਅਮਰੀਕਨ ਸੀ, ਕਈਆਂ ਦੇ ਦਿਮਾਗ ਖਰਾਬ ਆ, ਕਈ ਜਿਹੜੇ ਨਸ਼ਿਆਂ ਤੋਂ ਆਦੀ ਨੇ, ਤੇ ਉਹਨਾਂ ਨੂੰ ਸਿੱਟਣਾ ਕਿੱਥੇ ਆ, ਰੱਖਣਾ ਕਿੱਥੇ ਆ? ਕੀ ਉਹਨਾਂ ਦਾ ਕੋਈ ਇਲਾਜ ਕਰਨਾ ਹੈ, ਜਾਂ ਇੱਕ ਥਾਂ ਤੋਂ ਚੱਕ ਕੇ ਤੇ ਹੋਰ ਪਾਸੇ ਜਿਹੜੀਆਂ ਚੀਜ਼ਾਂ ਰੱਖ ਦੇਣੀਆਂ? ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ, ਜਿਨ੍ਹਾਂ ਦਾ ਉੱਤਰ ਅਜੇ ਕੋਈ ਖਾਸ ਨਹੀਂ ਹੈਗਾ। ਉਧਰ ਵਾਸ਼ਿੰਗਟਨ ਡੀਸੀ ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾਸੂਟ ਦਰਜ ਕਰ ਦਿੱਤਾ ਆ, ਸੂ ਕਰ ਦਿੱਤਾ ਆ, ਇਹ ਕਹਿ ਕੇ ਵੀ ਕਹਿੰਦੇ ਵੀ ਹੌਸਟਾਈਲ ਟੇਕ ਓਵਰ ਕਰ ਲਿਆ ਗਿਆ ਆ ਸਾਡੀ ਲੋਕਲ ਪੁਲਿਸ ਦਾ। ਕਹਿੰਦੇ ਵੀ ਐਮਪੀਡੀ ਦੇ ਜਿਹੜੇ ਚੀਫ ਆ, ਉਹਨਾਂ ਨੂੰ ਸਾਈਡ ਲਾਈਨ ਕਰਕੇ ਤੁਸੀਂ ਹੌਸਟਾਈਲ ਟੇਕ ਓਵਰ ਕੀਤਾ ਆ। ਡੀਸੀ ਦੇ ਅਟਾਰਨੀ ਜਨਰਲ ਬ੍ਰਾਇਨ ਸ਼ਵਾਬ, ਉਹਨਾਂ ਨੇ ਇਹ ਲਾਸੂਟ ਫਾਈਲ ਕੀਤਾ ਆ ਫੈਡਰਲ ਗਵਰਨਮੈਂਟ ਦੇ ਉਲਟ, ਵੀ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ, ਉਹਨਾਂ ਨੇ ਜਿਹੜੀ ਆਪਣੀ ਅਥਾਰਟੀ ਆ ਉਸ ਨੂੰ ਪਾਰ ਕੀਤਾ ਆ, ਜਿਹਦੇ ਵਿੱਚ ਜਿਹੜੀ ਗ੍ਰਾਂਟ ਕੀਤੀ ਜਾਂਦੀ ਆ ਉਹਨਾਂ ਨੂੰ ਡੀਸੀ ਦੇ ਹੋਮ ਰੂਲ ਐਕਟ ਦੇ ਤਹਿਤ। ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਦੀ ਉਹਨਾਂ ਨੇ ਮੰਗ ਕੀਤੀ ਆ, ਤੇ ਨਾਲ ਇਹ ਮੰਗ ਕੀਤੀ ਆ ਵੀ ਬਲੌਕ ਕੀਤਾ ਜਾਵੇ। ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਦਾ ਜਿਹੜਾ ਰਾਤ ਨੂੰ ਉਹਨਾਂ ਨੇ ਕੱਲ ਆਰਡਰ ਕੀਤਾ ਸੀਗਾ ਵੀ ਜਿਹੜਾ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦਾ ਹੈਡ ਆ, ਉਸ ਨੂੰ ਐਮਰਜੈਂਸੀ ਪੁਲਿਸ ਕਮਿਸ਼ਨਰ ਜਿਹੜਾ ਉਹ ਐਲਾਨ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਜਿਹੜਾ ਡਿਪਾਰਟਮੈਂਟ ਆ ਐਮਪੀਡੀ ਵਾਸ਼ਿੰਗਟਨ ਡੀਸੀ ਦੇ ਵਿੱਚ। ਐਮਪੀਡੀ ਦੇ ਜਿਹੜੇ ਚੀਫ ਪੈਮਲਾ ਸਮਿਥ, ਉਹ ਕਹਿੰਦੇ ਵੀ ਡੀਸੀ ਦੇ ਪੁਲਿਸ ਡਿਪਾਰਟਮੈਂਟ ਦੇ ਕੰਟਰੋਲ ਦੇ ਵਿੱਚ ਆ। ਕਹਿੰਦੇ ਵੀ ਇਹ ਜਿਹੜੀ ਆ ਉਹ ਪੱਕਾ ਜਿਹੜਾ ਉਹ ਕੀਤਾ ਜਾਵੇ। ਕਹਿੰਦੇ ਵੀ ਇਹ ਲਾਸੂਟ ਉਦੋਂ ਆਇਆ ਜਦ ਇਸ ਪਿਛਲੇ ਵੀਕਐਂਡ ਤੇ ਹੀ ਇਹ ਜਿਹੜਾ ਐਲਾਨ ਰਾਸ਼ਟਰਪਤੀ ਟਰੰਪ ਨੇ ਕੀਤਾ ਸੀਗਾ ਵੀ ਡੀਸੀ ਦੀ ਪੁਲਿਸ ਡਿਪਾਰਟਮੈਂਟ ਨੂੰ ਫੈਡਰਲਾਈਜ਼ ਕਰ ਦਿੱਤਾ ਜਾਊਗਾ। ਉਦਾਂ ਕੁਝ ਜਿਹੜੇ ਲੋਕ ਇਸ ਚੀਜ਼ ਦੀ ਵੀ ਚਿੰਤਾ ਜਿਹੜੀ ਉਹ ਪ੍ਰਗਟਾ ਰਹੇ ਆ। ਕਹਿੰਦੇ ਵੀ ਕੱਲ ਜਿਹੜੇ ਟੌਮ ਹੂਮਨ ਪੱਤਰਕਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਸੀ, ਜਿਹੜੇ ਬਾਰਡਰਜ਼ਾਰ ਆ, ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਟਰੰਪ ਹੁਣਾਂ ਦੀ ਅਥਾਰਟੀ ਜਿਹੜੀ ਕੀ ਆ, ਪਾਵਰ ਜਿਹੜੀ ਉਹ ਕੀ ਆ, ਕਹਿੰਦੇ ਵੀ ਅਨਲਿਮਿਟਿਡ ਜਿਹੜੀ ਉਹ ਪਾਵਰ ਆ, ਵੀ ਉਹਨਾਂ ਦੀ ਪਾਵਰ ਨੂੰ ਕੋਈ ਚੈੱਕ ਜਾਂ ਬੈਲੈਂਸ ਜਿਹੜਾ ਉਹ ਨਹੀਂ ਹੈਗਾ। ਸੋ ਇਹ ਹੁਣ ਇੱਕ ਟੈਨਸ਼ਨ ਵਾਲੀ ਜਿਹੜੀ ਉਹ ਗੱਲ ਆ, ਵੀ ਕੀ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੋਊਗਾ, ਕਿਸੇ ਨੂੰ ਵੀ ਜਿਹੜਾ ਆ ਉਹ ਪਾਵਰ ਤੋਂ ਬਗੈਰ ਜਿਹੜਾ ਉਹ ਚੱਲਿਆ ਜਾਊਗਾ। ਸੋ ਉਸ ਨੂੰ ਲੈ ਕੇ ਲੋਕ ਜਿਹੜੇ ਜ਼ਰੂਰ ਚਿੰਤਾ ਪ੍ਰਗਟਾ ਰਹੇ ਆ। ਪਰ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਉਹਨਾਂ ਦੇ ਦੁਆਰਾ ਲਾਸੂਟ ਜਿਹੜਾ ਉਹ ਦਰਜ ਕੀਤਾ ਗਿਆ ਆ। ਯੂਐਸ ਡਿਸਟ੍ਰਿਕਟ ਕੋਰਟ ਜੱਜ ਆ, ਉਹਨਾਂ ਨੇ ਕਹਿੰਦੇ ਵੀ ਇਸ ਮੋਸ਼ਨ ਦੇ ਉੱਤੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਨੂੰ ਲੈ ਕੇ ਅੱਜ ਦੁਪਹਿਰ ਉੱਥੋਂ ਦੇ ਲੋਕਲ ਟਾਈਮ 2 ਵਜੇ ਦੇ ਹਿਸਾਬ ਦੇ ਨਾਲ ਜੱਜ ਨੇ ਸੁਣਵਾਈ ਜਿਹੜੀ ਲੈਣੀ ਹੈਗੀ ਆ। 7 ਲੱਖ ਤੋਂ ਵੱਧ ਲੋਕ ਡੀਸੀ ਦੇ ਵਿੱਚ ਰਹਿੰਦੇ ਨੇ। ਹੋਮ ਰੂਲ ਐਕਟ 1970s ਦੇ ਵਿੱਚ ਉੱਥੇ ਬਣਾਇਆ ਗਿਆ ਸੀ। ਸੋ ਕਹਿੰਦੇ ਵੀ ਉਸ ਦੇ ਤਹਿਤ ਰਾਸ਼ਟਰਪਤੀ ਦੇ ਕੋਲ ਐਡਾ ਅਖਤਿਆਰ ਨਹੀਂ ਆ ਵੀ ਜਿਹੜੀ ਪੁਲਿਸ ਆ ਉਸ ਨੂੰ ਮਿਲਟਰਾਈਜ਼ ਕੀਤਾ ਜਿਹੜਾ ਹੋ ਜਾਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅਦਾਲਤਾਂ ਫੈਸਲਾ ਸੁਣਾਉਂਦੀਆਂ। ਵਾਸ਼ਿੰਗਟਨ ਡੀਸੀ ਦੀ ਪੁਲਿਸ ਕਹਿੰਦੇ ਭਈ ਅਸੀਂ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਦੇ ਨਾਲ ਜਿਹੜੀ ਇਨਫੋਰਮੇਸ਼ਨ ਆ ਪੂਰੀ ਸ਼ੇਅਰ ਕਰਾਂਗੇ। ਪਮੇਲਾ ਸਮਿਥ ਜੋ ਪੁਲਿਸ ਚੀਫ ਆ, ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਹਦੇ ਵਿੱਚ ਡੀਸੀ ਦੇ ਪੁਲਿਸ ਆਫੀਸਰਸ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੇ ਲੋਕ ਨਾਟ ਇਨ ਦੇਅਰ ਕਸਟਡੀ 'ਚ ਵੀ ਹੈਗੇ ਆ, ਤੇ ਫੈਡਰਲ ਇਮੀਗ੍ਰੇਸ਼ਨ ਇਨਫੋਰਸਮੈਂਟ ਏਜੰਸੀ ਜਿੱਦਾਂ ਆਈਸ ਆ, ਉਹਨਾਂ ਦੇ ਨਾਲ ਉਹ ਇਨਫੋਰਮੇਸ਼ਨ ਸ਼ੇਅਰ ਕਰਨਗੇ। ਕਹਿੰਦੇ ਭਈ ਜਿੱਥੇ ਕਿਤੇ ਟ੍ਰੈਫਿਕ ਸਟਾਪ ਵੀ ਹੋਊਗਾ ਉੱਥੇ ਵੀ ਉਹ ਉਹਨਾਂ ਦੀ ਜਿਹੜੀ ਸਪੋਰਟ ਕਰਨਗੇ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਟ੍ਰੈਫਿਕ ਸਟਾਪ ਕਰਨ ਜਾ ਰਹੇ ਆ, ਜਿੱਥੇ ਕਿ ਲੋਕਾਂ ਨੂੰ ਖੜ ਕੇ ਪੁੱਛਿਆ ਜਾਊਗਾ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਕੀ ਆ, ਸਾਰਾ ਕੁਝ ਉਹ ਚੈੱਕ ਕੀਤਾ ਜਾਊਗਾ। ਵਾਸ਼ਿੰਗਟਨ ਡੀਸੀ 'ਚ ਸ਼ੁਰੂਆਤ ਹੋਣ ਜਾ ਰਹੀ ਹੈਗੀ ਆ। ਕਹਿੰਦੇ ਭਈ ਡੀਸੀ ਲਾ ਤੇ ਪੁਲਿਸ ਕੋਡ ਆਫ ਕੰਡਕਟ ਇਹ ਕਹਿੰਦਾ ਆ ਵੀ ਪੁਲਿਸ ਆਫੀਸਰਸ ਸ਼ੇਅਰ ਨਹੀਂ ਕਰ ਸਕਦੇ ਡਾਟਾਬੇਸ ਕਿਸੇ ਬੰਦੇ ਦਾ ਇਮੀਗ੍ਰੇਸ਼ਨ ਸਟੇਟਸ ਹੋਰ ਕਿਸੇ ਦੇ ਨਾਲ। ਪਰ ਹੁਣ ਆਲਰੇਡੀ ਇਹਨਾਂ ਨੇ ਐਗਰੀ ਕਰ ਲਿਆ ਹੈਗਾ ਆ, ਕਿਉਂਕਿ ਆਪਾਂ ਦੇਖਦੇ ਬਹੁਤ ਸਾਰੀਆਂ ਜਿਹੜੀਆਂ ਲੋਕਲ ਪੁਲਿਸ ਹੁੰਦੀਆਂ ਉਹ ਆਈਸ ਵਾਲਿਆਂ ਨਾਲ ਜਾਂ ਹੋਰ ਕਿਸੇ ਦੇ ਨਾਲ ਡਾਟਾ ਨਹੀਂ ਸ਼ੇਅਰ ਕਰਦੇ ਹੈਗੇ। ਜੋ ਪ੍ਰੈਜ਼ੀਡੈਂਟ ਦਾ ਐਗਜ਼ੀਕਿਊਟਿਵ ਆਰਡਰ ਆ
ਉਹਦੇ ਮੁਤਾਬਕ ਕਹਿੰਦੇ ਵੀ ਆਈਸ ਨੂੰ ਅਸਿਸਟ ਕੀਤਾ ਜਾਊਗਾ ਟਰਾਂਸਪੋਰਟੇਸ਼ਨ ਆਫ ਡਿਟੇਨੀਜ਼ ਦੇ ਲਈ ਵੀ, ਟ੍ਰੈਫਿਕ ਸਟਾਪਸ ਦੇ ਲਈ ਵੀ। ਤੇ ਇਹ ਡੀਸੀ ਦੇ ਪੁਲਿਸ ਸਪੋਕਸਪਰਸਨ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਕਹਿੰਦੇ ਵੀ ਪੂਰੇ ਅਸੀਂ ਜਿਹੜਾ ਸਾਥ ਦੇਣ ਜਾ ਰਹੇ ਹੈਗੇ ਆ। ਡੀਸੀ ਦੇ ਮੇਅਰ ਮਰੀਅਲ ਜੋ ਬੌਜ਼ਰ ਹੈਗੇ ਆ, ਉਹਨਾਂ ਨੇ ਇਹਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ। ਇੱਕ ਟਾਈਮ ਦੇ ਉੱਤੇ ਬਾਊਜ਼ਰ ਬਹੁਤ ਜ਼ੋਰ ਸ਼ੋਰ ਨਾਲ ਕਹਿੰਦੀ ਸੀ ਵੀ ਅਸੀਂ ਬਹੁਤ ਪ੍ਰਾਊਡ ਆ ਵੀ ਸਾਡਾ ਜਿਹੜਾ ਕੈਪੀਟਲ ਆ ਵਾਸ਼ਿੰਗਟਨ ਡੀਸੀ ਦਾ, ਉਹ ਇੱਕ ਸੈਂਚੁਰੀ ਸਿਟੀ ਹੈਗੀ ਆ। ਸੋ ਹੁਣ ਉਹ ਜਿਹੜਾ ਸਟੇਟਸ ਜਾਂਦਾ ਰਿਹਾ, ਜੇ ਤੁਸੀਂ ਦੇਖ ਸਕਦੇ ਆ ਵੀ ਜੇ ਖੁਦ ਹੀ ਉਹਨੇ ਕਹਿਤਾ ਵੀ ਹਾਂ ਅਸੀਂ ਜਿਹੜਾ ਪੁਲਿਸ ਦਾ ਪੂਰਾ ਸਾਥ ਦੇਵਾਂਗੇ। ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ ਉਹਨਾਂ ਨੇ ਇਹ ਦੱਸਿਆ ਆ ਵੀ 29 ਦੇ ਕਰੀਬ ਅਨਡਾਕੂਮੈਂਟਡ ਇਮੀਗ੍ਰੈਂਟਸ ਰਿਮੂਵ ਆਲਰੇਡੀ ਕਰ ਦਿੱਤੇ ਗਏ ਆ ਵਾਸ਼ਿੰਗਟਨ ਡੀਸੀ ਤੋਂ। ਕਾਫੀ ਲੋਕ ਅਰੈਸਟ ਵੀ ਕੀਤੇ ਗਏ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਐਗਜ਼ੀਕਿਊਟਿਵ ਆਰਡਰ ਆ ਵਾਸ਼ਿੰਗਟਨ ਡੀਸੀ ਦੇ ਸੰਬੰਧ ਦੇ ਵਿੱਚ, ਇਹ ਇੱਕ ਤਰ੍ਹਾਂ ਨਾਲ ਗੇਮ ਚੇਂਜਰ ਹੈਗਾ ਤੇ ਇਹ ਆਉਣ ਵਾਲੇ ਹੋਰ ਜਿਹੜੇ ਸ਼ਹਿਰ ਆ ਉਹਨਾਂ ਦੇ ਉੱਤੇ ਵੀ ਅਸੀਂ ਸੇਮ ਫੋਲੋ ਕਰਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਨਿਊਯਾਰਕ ਦੇ ਵਿੱਚ ਵੀ ਇਹੀ ਕਰਨਾ ਪਊਗਾ, ਲਾਸ ਐਂਜਲਸ 'ਚ ਵੀ ਇਹ ਕਰਨਾ ਪਊਗਾ, ਸ਼ਿਕਾਗੋ ਦੇ ਵਿੱਚ ਵੀ ਇਹ ਕਰਨਾ ਪਊਗਾ। ਸੋ ਓਕਲੈਂਡ ਵਗੈਰਾ ਇਹਨਾਂ ਸ਼ਹਿਰਾਂ ਦਾ ਨਾਮ ਪਹਿਲਾਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਲੈ ਚੁੱਕੇ ਹੈਗੇ। ਜੀ, ਸੋ ਫੈਡਰਲਿਜ਼ਮ ਨੂੰ ਸੱਟ ਜਿਹੜੀ ਇਸ ਚੀਜ਼ ਦੇ ਵਿੱਚ ਵੱਜ ਸਕਦੀ ਹੈ। ਸਟੇਟ ਦੇ ਜਿਹੜੇ ਅਧਿਕਾਰ, ਸਟੇਟ ਦੀਆਂ ਜਿਹੜੀਆਂ ਪਾਵਰ, ਸਟੇਟ ਦੀਆਂ ਜਿਹੜੀਆਂ ਸ਼ਕਤੀਆਂ ਤੇ ਫੈਡਰਲ ਟੇਕ ਓਵਰ, ਇਹ ਹੁਣ ਇੱਕ ਜ਼ਰੂਰ ਇੱਕ ਖਤਰਾ ਜਿਹੜਾ ਆ ਸੂਬਿਆਂ ਦੇ ਵਿੱਚ, ਖਾਸ ਕਰਕੇ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਤੇ ਉਹਨਾਂ ਦੇ ਦਰਮਿਆਨ ਜਿਹੜਾ ਜ਼ਰੂਰ ਹੋ ਸਕਦਾ ਆ। ਜਿੰਨਾ ਬਾਊਜ਼ਰ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਸੁਰ ਬਹੁਤ ਬਦਲੇ ਆ। ਕਿਸੇ ਟਾਈਮ ਦੇ ਉੱਤੇ BLM ਦੇ ਵੱਡੇ ਜਿਹੜੇ ਮਿਊਰਲ ਆ ਉਹ ਵਾਈਟ ਹਾਊਸ ਦੇ ਬਾਹਰ ਸੜਕ ਦੇ ਉੱਤੇ ਵੀ ਬਣਵਾਇਆ, ਉਸ ਨੂੰ ਬਾਅਦ ਚ ਹਟਵਾਇਆ ਵੀ। ਤੇ ਹੁਣ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਸੁਰ ਇਸ ਵੱਲੋਂ ਬਦਲੇ ਸੀਗੇ ਵੀ ਹਾਂ ਸਾਨੂੰ ਫਾਇਦਾ ਹੋਊਗਾ ਕਿਉਂਕਿ ਫੈਡਰਲ ਏਜੰਟਸ ਜਿਹੜੇ ਆ ਕੇ ਸਾਡਾ ਇੱਥੇ ਮਦਦ ਕਰਨ ਜਾ ਰਹੇ।